ਕਿਸਾਨਾਂ ਵੱਲੋਂ ਰੇਲ ਰੋਕੋ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਕੀਤਾ ਗਿਆ ਨਜ਼ਰਬੰਦ। ਕਾਲਾ ਪਾਣੀ ਮੋਰਚੇ ਵੱਲੋਂ ਪਟਿਆਲਾ ਵਿਖੇ ਕੱਢਿਆ ਗਿਆ ਰੋਸ ਮਾਰਚ। CBSE ਦੇ ਸੁਪਰਡੈਂਟ ਸੰਦੀਪ ਸਿੰਘ ਸਨੀ ਨੇ ਭਾਰਤ ਸਰਕਾਰ ਵਿਰੁੱਧ ਠੋਕਿਆ 9 ਕਰੋੜ ਡਾਲਰ ਦੀ ਮਾਣਹਾਨੀ ਦਾ ਦਾਅਵਾ। ਸਰਕਾਰ ਦੇ ਇਸ ਰਵੱਈਏ ਦੀ ਔਰ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਹਾਂ। ਜੇ ਭਗਵੰਤ ਮਾਨ ਸਰਕਾਰ ਵਾਕਿਆ ਸੁਹਿਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ। ਠੀਕ ਹੈ, ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਹਾਂ। ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹੈਗੇ, ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਇਹ ਸਾਰਾ ਐਕਸ਼ਨ ਸੀਗਾ ਹੈਗਾ। ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵੱਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ ਲਈ ਮੋਰਚੇ ਵੱਲੋਂ 1 ਤੋਂ 3 2 ਘੰਟੇ ਰੇਲ ਰੋਕੋ ਮੁਹਿੰਮ ਕੀਤੀ ਜਾਣੀ ਹੈ, ਜਿਸ ਨੂੰ ਅਸਫਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਨਾਲ ਰਲ ਕੇ ਰਾਤ ਤੋਂ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ, ਜਿਸ ਤਹਿਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਰੋਪੜ, ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਹੋਈ ਹੈ। ਉਹਨਾਂ ਕਿਹਾ ਕਿ 1 ਤੋਂ 3 ਵਜੇ 2 ਘੰਟਿਆਂ ਦੇ ਰੇਲ ਰੋਕੋ ਮੁਹਿੰਮ ਦੌਰਾਨ 80% ਰੇਲ ਟਰੈਕਾਂ ਤੇ ਰੇਲਾਂ ਹੀ ਨਹੀਂ ਚੱਲਣੀਆਂ ਸਨ। ਮੁੱਖ ਰੇਲ ਟਰੈਕ ਤੇ ਕੁਝ ਰੇਲ ਗੱਡੀਆਂ ਰੁਕ ਸਕਦੀਆਂ ਸਨ, ਪਰ ਮਾਨ ਸਰਕਾਰ ਜ਼ਬਰ ਕਰਨ ਤੇ ਤੁਲੀ ਹੋਈ ਹੈ। ਉਹਨਾਂ ਪੰਜਾਬ ਦੀਆਂ ਸਾਰੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੇ ਇਸ ਜ਼ਬਰ ਵਿਰੋਧੀ ਰਵੱਈਏ ਦੀ ਜ਼ੋਰਦਾਰ ਢੰਗ ਨਾਲ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਜ਼ਬਰ ਦੇ ਵਿਰੁੱਧ ਅੱਗੇ ਆਉਣਾ ਚਾਹੀਦਾ ਹੈ। ਦੱਸ ਦਈਏ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਭਲਕੇ 6 ਮਈ ਨੂੰ ਸ਼ੰਭੂ ਥਾਣੇ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਨੂੰ ਵੇਖਦਿਆਂ ਪੁਲਿਸ ਵੱਲੋਂ ਅੱਜ ਕਈ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ, ਜਦਕਿ ਕਈ ਆਗੂਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵੱਈਆ ਵਾ, ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ, ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ, ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ। 80% ਟਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ। 20% ਕੋ ਮੇਨ ਲਾਈਨ ਤੇ 1-2 ਗੱਡੀ ਦਾ ਅਸਰ ਪਊਗਾ। ਔਰ ਜਿਵੇਂ ਸਰਕਾਰ ਦਾ ਰਵੱਈਆ ਅਸੀਂ ਦੇਖ ਰਹੇ ਗੁਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੜ ਰਹੀ ਆ, ਜਿਵੇਂ ਮਹਾਲੀ ਦੇ ਵਿੱਚ SHO ਫੋਨ ਕਰ ਰਹੇ ਵੀ ਤੁਸੀਂ ਸ਼ੰਭੂ ਨਾ ਜਾਇਓ, ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ, ਜਿਵੇਂ ਹੋਰਨਾਂ ਥਾਵਾਂ ਤੇ ਵੀ, ਤਰਨਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵੱਈਆ ਨਜ਼ਰ ਆ ਰਿਹਾ ਹੈਗਾ ਵਾ। ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲਣ ਦਾ ਹੈਗਾ ਵਾ। ਠੀਕ ਹੈ ਜੀ, ਇਸ ਕਰਕੇ ਸਰਕਾਰ ਦੇ ਇਸ ਰਵੱਈਏ ਦੀ ਔਰ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਹਾਂ। ਜੇ ਭਗਵੰਤ ਮਾਨ ਸਰਕਾਰ ਵਾਕਿਆ ਸੁਹਿਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ। ਠੀਕ ਹੈ, ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਹਾਂ। ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹੈਗੇ, ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਇਹ ਸਾਰਾ ਐਕਸ਼ਨ ਸੀਗਾ ਹੈਗਾ, ਔਰ ਪ੍ਰੀਪੇਡ ਮੀਟਰਾਂ ਦੇ ਉੱਤੇ। ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵੱਈਆ ਅਜੇ ਤੱਕ ਸਾਹਮਣੇ ਆ ਰਿਹਾ। ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰ ਦੇ ਰਵੱਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ। ਸਾਰੀਆਂ ਜਮਹੂਰੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਜਥੇਬੰਦੀਆਂ ਨੂੰ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਹਾਂ। ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ। ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੜਦੀਆਂ ਵਾ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਢੰਗ ਨਾਲ। ਵੀ ਠੀਕ ਹੈ, ਵੀ ਇਹ ਜ਼ਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵੱਈਏ ਤੋਂ ਪਿਛਾਂਹ ਹਟਣਾ ਚਾਹੀਦਾ। ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ, ਉਹ ਐਲਾਨ ਹੈ, ਅਸੀਂ 2 ਘੰਟੇ ਕਰਾਂਗੇ। ਤਾਂ ਇਸ ਕਰਕੇ ਆ ਵੀ ਇਹ ਸੱਦਾ ਦਿੰਦੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤੁਲ ਚੁੱਕੀ ਆ। ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ। ਪੰਜਾਬ ਦੇ ਲੋਕ ਜਾਗ ਚੁੱਕੇ ਨੇ। ਐਨਕੀ ਅਸੀਂ ਉਹ ਜੀ ਸਰਕਾਰ ਵੀ ਨਹੀਂ ਗੰਦੀ ਬੰਦ ਦੇਣੀ ਜਿਹੜਾ ਪਾਣੀ ਨੂੰ ਦਰਬਦਰ ਦਿਨੋਂ ਦਿਨ ਗੰਦਾ ਕਰਦੀ ਜਾਵੇ, ਤੇ ਨਾ ਹੀ ਇਹਨਾਂ ਨੂੰ ਬਚਣ ਦੇਣਾ ਜਿਹੜੇ ਦੋਸ਼ੀ ਨੇ। ਇਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਊਗਾ ਜੋ ਕਰੋੜਾਂ ਦੀ ਸ਼ਕਲ ਚ ਹੋਊਗਾ, ਜੋ ਇਹਨਾਂ ਲੋਕਾਂ ਚ ਵੰਡਿਆ ਜਾ ਸਕੇ ਜੋ ਸਫਰ ਕਰ ਰਹੇ ਨੇ। ਕਿ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਕੰਮ ਲਈ ਹੁੰਦੀ ਹੈ? ਲਾਅ ਐਂਡ ਆਰਡਰ ਲਈ, ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ। ਤੇ ਜਿਹੜਾ ਇਹ ਗੰਦਾ ਪਾਣੀ ਮਾਰ ਰਿਹਾ ਔਰ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ, ਕਿ ਉਹਨਾਂ ਮਾਲਕਾਂ ਤੇ, ਆਪਰੇਟਰਾਂ ਤੇ ਉਹਨਾਂ ਅਫੀਸਰਾਂ ਦੀ ਜੋ ਮਾਰਨ ਦੀ ਇੱਕ ਗੰਢ ਧੁੱਪ ਹੈ, ਸਾਜ਼ਿਸ਼ ਹੈ, ਕਿ ਉਹਦੇ ਤਹਿਤ ਮੁਕੱਦਮਾ ਹੋ ਕੇ ਇਹਨਾਂ ਤੇ ਕੇਸ ਨਹੀਂ ਚੱਲੂਗਾ।
ਬੁੱਢੇ ਦਰਿਆ ਨੂੰ ਬਚਾਉਣ ਲਈ ਕਾਇਮ ਕਾਲਾ ਪਾਣੀ ਮੋਰਚਾ ਨੇ ਅੱਜ ਪਟਿਆਲਾ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿੱਚ ਦਸਤਕ ਦਿੱਤੀ ਤੇ ਅਧਿਕਾਰੀਆਂ ਤੇ ਚੇਅਰਪਰਸਨ ਨੂੰ ਜਗਾਉਣ ਲਈ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਕੀਤੇ ਮਾਰਚ ਵਿੱਚ ਸਮਾਜ ਸੇਵੀ ਕਾਰਕੁਨ ਲੱਖਾ ਸਿਧਾਣਾ ਸਣੇ ਕਈ ਉੱਘੇ ਆਗੂ ਸ਼ਾਮਿਲ ਹੋਏ। ਆਗੂਆਂ ਨੇ ਕਾਰਵਾਈ ਨਾ ਹੋਣ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਕਾਲਾ ਪਾਣੀ ਮੋਰਚਾ ਦੇ ਆਗੂਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਇਕੱਠੇ ਹੋਏ ਤੇ ਉੱਥੋਂ ਸ਼ਾਂਤਮਈ ਮਾਰਚ ਕਰਦਿਆਂ ਨਾਭਾ ਰੋਡ ਸਥਿਤ PPCB ਦੇ ਮੁੱਖ ਦਫ਼ਤਰ ਪਹੁੰਚੇ। ਉਹਨਾਂ ਨੇ PPCB ਦੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਤੇ ਲੁਧਿਆਣਾ ਦੇ ਬੁੱਢਾ ਦਰਿਆ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਸਤਲੁਜ ਦੇ ਪ੍ਰਵਾਹ ਖੇਤਰ ਵਿੱਚ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੋਰਚੇ ਦੇ ਆਗੂ ਅਮਿਤੋਜ ਮਾਨ, ਕਪਿਲ ਕੁਮਾਰ ਅਰੋੜਾ, ਜਸਕੀਰਤ ਸਿੰਘ ਤੇ ਕੁਲਦੀਪ ਖਹਿਰਾ ਨੇ ਕਿਹਾ ਕਿ ਬੁੱਢਾ ਦਰਿਆ ਬਚਾਉਣ ਲਈ ਬਣਾਇਆ ਗਿਆ ਕਾਲਾ ਪਾਣੀ ਮੋਰਚਾ ਕਈ ਵਾਰ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰ ਚੁੱਕਿਆ ਹੈ। ਮੋਰਚਾ 1 ਸਾਲ ਤੋਂ ਲੁਧਿਆਣਾ ਵਿੱਚ ਬੁੱਢਾ ਦਰਿਆ ਵਿੱਚ ਪੈਂਦੇ ਗੰਦੇ ਪਾਣੀ ਵਿਰੁੱਧ ਲੜਾਈ ਲੜ ਰਿਹਾ ਹੈ। NGT ਦੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਡਾਇੰਗ ਯੂਨਿਟ ਬੁੱਢਾ ਦਰਿਆ ਵਿੱਚ ਰੋਜ਼ਾਨਾ 10.5 ਕਰੋੜ ਲੀਟਰ ਗੰਦਾ ਪਾਣੀ ਪਾ ਰਹੇ ਹਨ। ਹੁਕਮਾਂ ਦੇ ਬਾਵਜੂਦ ਗੈਰ ਕਾਨੂੰਨੀ ਆਊਟਲੈਟ ਬੰਦ ਨਹੀਂ ਕੀਤੇ ਗਏ। ਹੁਣ NGT ਦੇ ਹੁਕਮ ਨੂੰ ਲਾਗੂ ਕਰਵਾਉਣ ਲਈ ਮੋਰਚੇ ਨੇ ਇੱਥੇ ਦਸਤਕ ਦਿੱਤੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਜੇ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਪੈਣੋਂ ਨਾ ਰੋਕਿਆ ਗਿਆ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਹੋਰ ਸਖਤ ਕਦਮ ਚੁੱਕਣਗੇ। ਜਦੋਂ ਇਹ ਲਾਗੂ ਹੋ ਜਾਣਾ ਸਟੈਂਡਿੰਗ ਕਮੇਟੀ ਕੋਲੇ ਆ ਗਿਆ, ਇਹਨਾਂ ਦੇ ਕੋਲ ਲੋਕ ਸਭਾ ਬਹੁਮਤ ਆ, ਰਾਜ ਸਭਾ ਬਹੁਮਤ ਹੋ ਗਿਆ, ਇਹਨਾਂ ਨੇ ਪਾਸ ਕਰਾ ਲੈਣਾ। ਉਦੋਂ ਬਾਅਦ ਅਸੀਂ ਸੈਂਟਰ ਨਾਲ ਕਿੱਥੋਂ ਲੜਾਂਗੇ? ਪੰਜਾਬ ਸਰਕਾਰ ਨਾਲ ਲੜਨਾ ਸੌਖਾ ਹੁੰਦਾ। ਸਟੇਟ ਇੰਨੀ ਦਿਨੋਂ ਦਿਨ ਪਾਵਰਫੁਲ ਹੋ ਰਹੀ ਹੈ ਪਰ ਲੋਕ ਸੁੱਤੇ ਪਏ ਆ। ਹੁਣ ਕੀ ਹੋ ਰਿਹਾ? ਮੋਹਾਲੀ ਦੇ 8 ਪਿੰਡਾਂ ਦੀ ਜ਼ਮੀਨ, ਬਾਕਰਪੁਰ, ਛੱਤ, ਸਿਉਂ, ਇਹਨਾਂ 8 ਪਿੰਡਾਂ ਦੀ ਜ਼ਮੀਨ 3500 ਕਿੱਲਾ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਨੂੰ ਇਹ ਵੇਚ ਰਹੇ ਆ। ਜਿੰਨੇ ਸਾਡੇ ਪਬਲਿਕ ਸੈਕਟਰ ਹੈ, ਸਾਡੇ ਅਦਾਰੇ ਆ ਸਰਕਾਰੀ, ਚਾਹੇ ਉਹ PWD ਹੈ, ਚਾਹੇ ਬਿਜਲੀ ਬੋਰਡ ਹੈ, ਚਾਹੇ ਉਹ ਆਪਣਾ ਪੰਜਾਬ ਐਗਰੋ ਹੈ, ਚਾਹੇ ਕੋਈ ਬਾਗਬਾਨੀ ਵਿਭਾਗ ਹੈ, ਚਾਹੇ ਖੇਤੀਬਾੜੀ ਯੂਨੀਵਰਸਿਟੀ ਹੈ, ਉਹਦੀ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਹੈ ਉਹ ਨਿਸ਼ਾਨਦੇਹੀ ਕਰਕੇ ਉਹ ਵੇਚਣੀ ਸ਼ੁਰੂ ਕਰਤੀ। ਸਾਡੇ ਬਠਿੰਡੇ ਡੈਰੀ ਵਿਭਾਗ ਦੀ ਜ਼ਮੀਨ ਪਈ ਸੀਗੀ, ਅਰਬਾਂ ਰੁਪਏ ਦੀ ਜ਼ਮੀਨ ਹੈ, ਉਹ ਵੇਚਤੀ। ਜਾਣੇ ਅਸੀਂ ਫਿਰ ਵੀ ਚੁੱਪ ਆਪਾਂ ਹੀ ਲੈਣਾ, ਸਰਕਾਰੀ ਜ਼ਮੀਨ ਆ ਵਿਕ ਗਈ। ਇਹ ਸਰਕਾਰੀ ਨਹੀਂ, ਲੋਕੋ ਸੋਡੀ ਜ਼ਮੀਨ ਆ, ਸੋਡੀ ਧਰਤੀ ਆ। ਮੰਨ ਲਓ 1500 ਕਿੱਲਾ ਵੇਚਣ ਨੂੰ ਫਿਰਦੇ ਯੂਨੀਵਰਸਿਟੀ ਦਾ, ਇਹ ਖੇਤੀਬਾੜੀ ਲੁਧਿਆਣੇ ਦਾ 1500 ਕਿੱਲਾ ਤੁਹਾਡੀ ਜ਼ਮੀਨ ਉੱਥੋਂ ਇਹਨਾਂ ਨੇ ਵੇਚਤੀ। ਉਹ 1500 ਦੁਆਰੇ ਇਹਨਾਂ ਨੇ ਕੱਲ ਨੂੰ ਕਹਿਣਾ ਸੀਡ ਦੇ ਅਸੀਂ ਸਰਚ ਕਰਨੀਆਂ, ਸੀਡਾਂ ਦੀਆਂ, ਬੀਆਂ ਦੀਆਂ, ਹੋਰ ਖੋਜਾਂ ਕਰਨੀਆਂ ਨੇ ਫਸਲਾਂ ਤੇ, ਅਸੀਂ 1500 ਏਕੜ ਹੋਰ ਅਕਵਾਇਰ ਕਰਨੀ ਹੈ। ਉਹ ਲੋਕਾਂ ਦੀ ਕਰਨਗੇ ਤਾਂ ਤੁਹਾਡੇ ਕੋਲੇ ਕਿਸੇ ਵੀ ਰੂਪ ਦੇ ਵਿੱਚ ਇਹਨਾਂ ਨੇ, ਚਾਹੇ ਉਹ ਸੈਂਟਰ ਹੋਵੇ ਚਾਹੇ ਇਹ ਤਾਂ ਰਲੇ ਹੋਏ ਨੇ। ਔਰ ਸਾਡਾ ਨਹੀਂ ਦੀ ਗੱਲ ਦੇਖੋ, ਜਿਹੜੀ ਆ ਇੱਕ ਲੈਂਡ ਤੇ ਇੱਕ ਰੈਵਨਿਊ ਵਾਲਾ ਕਾਨੂੰਨ ਲੈ ਕੇ ਆ ਰਹੇ ਆ, ਇਹਦੇ ਵਿੱਚ 17 ਸੂਬਿਆਂ ਨੇ ਸਹਿਮਤੀ ਦਿੱਤੀ ਹੈ, ਉਹਨਾਂ 'ਚ ਪੰਜਾਬ ਵੀ ਹੈ 17। ਹਾਂ, ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਦੇ ਉੱਤੇ ਐਸੇ ਸਰਕਾਰ ਨੇ ਸਹਿਮਤੀ ਦੇ ਕੇ ਉਹਨੂੰ ਲਾਗੂ ਕੀਤਾ ਪੰਜਾਬ ਦੇ ਵਿੱਚ, ਉਵੇਂ ਹੀ ਇਹਨਾਂ ਨੇ ਇੱਕ ਲੈਂਡ ਇੱਕ ਰੈਵਨਿਊ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਉਹ ਸਹਿਮਤੀ ਸਰਕਾਰ ਨੇ ਦੇਤੀ ਆ। ਯਾਰ ਹੱਦ ਹੋ ਗਈ। ਕਿੱਥੇ ਨੇ ਇਹ ਲੋਕ, ਜਾਂ ਕਿੱਥੇ ਇਹ ਸਾਡੀ ਸੁਣਵਾਈ ਦੀ ਗੱਲ, ਜਾਂ ਕੋਈ ਵਿਧਾਨ ਸਭਾ ਚਰਚਾ, ਜਾਂ ਲੋਕਾਂ 'ਚ ਇਹਨਾਂ ਗੱਲਾਂ ਦੀ ਚਰਚਾ ਕਦੇ ਹੁੰਦੀ ਹੈ? ਨਹੀਂ ਹੁੰਦੀ। ਕਿ ਪਹਿਲੀ ਗੱਲ ਹੈ, ਜਿਹੜੇ ਬੁੱਢੇ ਨਾਲੇ ਦੇ ਵਿੱਚ ਪੈਣ ਵਾਲੇ 3 ਸੈਂਟਰ ਨੇ, ਬਹਾਦਰ ਕੇ ਵਾਲਾ, ਫੋਕਲ ਪੁਆਇੰਟ ਵਾਲਾ ਤੇ ਤਾਜਪੁਰ ਰੋਡ ਵਾਲਾ, ਜਿੱਥੋਂ 10.5 ਕਰੋੜ ਲੀਟਰ ਪਾਣੀ ਗੰਦਾ ਕੈਮੀਕਲ ਵਾਲਾ ਹਰ ਰੋਜ਼ ਪੈਂਦਾ ਹੈ। ਉਹ ਪਾਣੀ ਅੱਗੇ ਜਾ ਕੇ ਸਤਲੁਜ ਚ ਵੜਦਾ ਹੈ ਤੇ ਸਤਲੁਜ ਦੇ ਰਾਹੀਂ ਪੂਰਾ ਦੱਖਣੀ ਮਾਲਵਾ ਉਹਨੇ ਬਿਮਾਰ ਕੀਤਾ ਹੋਇਆ ਹੈ। ਉਹਨਾਂ ਦੇ ਆਰਡਰ ਹੋ ਚੁੱਕੇ ਨੇ, ਔਰ ਆਰਡਰ ਹੋਏ ਨੂੰ ਪਤਾ ਕਿੰਨਾ ਸਮਾਂ ਹੋ ਗਿਆ? 1.25 ਸਾਲ। ਤਾਂ ਅਸੀਂ ਕਹਿ ਰਹੇ ਹਾਂ ਕਿ ਬਾਬਾ ਇਹਨਾਂ ਨੂੰ ਸਮੱਤ ਬਖਸ਼ੇ, ਜਿਹੜੀ ਮੈਨੂੰ ਲੱਗਦਾ ਨਹੀਂ ਹੁਣ ਤੱਕ ਤਾਂ ਬਖਸ਼ੀ ਹੈ। ਤਾਂ ਜੇ ਫਿਰ ਐ ਨਹੀਂ ਸਮੱਤ ਬਖਸ਼ੀ ਤਾਂ ਫਿਰ ਲੋਕ ਬਖਸ਼ਾਉਣਗੇ। ਇਸੇ ਲਈ ਅਸੀਂ ਅੱਜ ਸਿੰਬੋਲਿਕ ਤੌਰ ਤੇ ਇਹਨਾਂ ਤਿੰਨਾਂ ਦੀ ਗੱਲ ਕਰਨ, ਤੇ ਜਿਵੇਂ ਕਮਾਲੂ ਵਾਲੇ ਬਹੁਤ ਸਾਰੇ ਸਾਡੇ ਸੱਜਣ ਆਏ ਨੇ, ਉਹਨਾਂ ਦੀ ਫੈਕਟਰੀ ਬੰਦ ਹੋ ਚੁੱਕੀ ਹੈ ਇਹਨਾਂ ਦੇ ਪੋਲਿਊਸ਼ਨ ਬੋਰਡ ਦੇ ਆਰਡਰ ਨਾਲ। ਔਰ ਤੁਸੀਂ ਹੈਰਾਨਗੀ ਮੰਨੋਗੇ, ਜਿਵੇਂ ਆ 3 ਸੈਂਟਰ ਚੱਲ ਰਹੇ ਨੇ ਨਾ ਆਰਡਰ ਤੋਂ ਬਾਅਦ, ਉਹ ਫੈਕਟਰੀ ਵੀ ਚੱਲ ਰਹੀ ਹੈ। ਇਹ ਸਿੱਧਾ ਕਾਨੂੰਨ ਦਾ ਉਲੰਘਣ ਹੈ। ਐਂ ਹੀ ਹੋਰ ਜਗ੍ਹਾ ਜਿੰਨੀਆਂ ਥਾਵਾਂ ਤੇ ਫੈਕਟਰੀਆਂ ਵਾਲੇ ਸਾਰੇ ਲੋਕ ਜੋ ਸਫਰ ਕਰ ਰਹੇ, ਚਾਹੇ ਮੁਸ਼ਕਾਬਾਦ ਹੋਵੇ ਜਾਂ ਜਿਨ੍ਹਾਂ ਨੇ ਲੱਗਣ ਨਹੀਂ ਦਿੱਤੀ, ਤਲਵੰਡੀ ਅਕਲੀਆ ਹੋਵੇ, ਸਾਰੇ ਚਮਕੌਰ ਸਾਹਿਬ ਵਾਲੇ ਹੋਣ, ਜਿੰਨੇ ਹੋਰ ਥਾਰਾਂ ਤੇ ਵੀ ਨੇ, ਦੌਨ ਕਲਾਂ ਵਾਲੇ ਹੋਣ ਜਾਂ ਸੇਤੀਆ ਵਾਲੇ ਹੋਣ, ਜਗਤਜੀਤ ਵਾਲੇ ਹੋਣ, ਸਭ ਲੋਕ ਜੋ ਸਫਰ ਕਰ ਰਹੇ ਨੇ ਉਹ ਆ ਰਹੇ ਨੇ। ਔਰ ਅਸੀਂ ਇੱਕ ਜਿਹੜੇ ਵਾਲੇ ਜੀਰੇ ਵਾਲੇ,
ਸਾਂਝੇ ਮੋਰਚਾ ਉੱਥੇ ਹੁਣ ਉਹ ਤਾਂ ਬੰਦ ਹੋ ਗਈ। ਅੱਗੇ ਆਂਦੇ ਐਥਨੋਲ ਦੀ ਪਰਮਿਸ਼ਨ ਦੇ ਦਿਓ, ਉਸ ਤੋਂ ਵੀ ਪੋਲਿਊਟਡ ਚੀਜ਼। ਅਸੀਂ ਸਿਰਫ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਹੀਏ ਸਦਬੁੱਧੀ ਦਾ ਇਸਤੇਮਾਲ ਕਰ ਲੋ। ਜੇ ਨਹੀਂ ਕਰੋਗੇ ਤਾਂ ਤੁਹਾਨੂੰ ਇਹ ਨਹੀਂ ਕਿ ਦੂਰ ਸਿੱਟਾਂਗੇ, ਔਰ ਸਿਰਫ ਦੂਰ ਨਹੀਂ ਸੁੱਟਣਾ, ਇਹ ਜਿੰਨੇ ਵੀ ਆਫੀਸਰ ਨੇ ਇਹਨਾਂ ਤੇ ਕੰਟੈਂਪਟ ਆਫ ਕੋਰਟ ਵੀ ਆਊਗਾ। ਜਿਨ੍ਹਾਂ ਨੇ ਆਰਡਰ ਨੂੰ ਫੋਲੋ ਨਹੀਂ ਕੀਤਾ, ਮਤਲਬ ਉਹਦੀ ਇੱਕ ਟੈਕਨੀਕਲ ਗੱਲ ਤੁਹਾਨੂੰ ਬਾਅਦ ਜਸਕੀਰਤ ਜੀ ਤੇ ਕਪਲ ਜੀ ਵੀ ਦੱਸਣਗੇ ਕਿ ਕਿਵੇਂ ਇੱਕ ਕੋਰਟ ਦੇ ਵਿੱਚ ਖੁਦ ਹੀ ਕੇਸ ਕੀਤਾ ਹੋਇਆ ਹੈ ਪੰਜਾਬ ਪੋਲਿਊਸ਼ਨ ਬੋਰਡ ਨੇ, ਔਰ ਖੁਦ ਹੀ ਉਹਨੂੰ ਖਰਾਬ ਕਰਨ ਲੱਗੇ ਹੋਏ ਨੇ। ਇਹਨਾਂ ਦੇ ਡਰਾਮੇ ਅੱਜ ਥੋੜਿਆਂ ਨੂੰ ਅਸੀਂ ਐਕਸਪੋਜ਼ ਕਰਨੇ, ਦੱਸਣੇ ਆ। ਹੁਣ ਮਸਲਾ ਇਹ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਕੰਮ ਲਈ ਹੁੰਦੀ ਹੈ? ਲਾਅ ਐਂਡ ਆਰਡਰ ਲਈ, ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ। ਤੇ ਜਿਹੜਾ ਇਹ ਗੰਦਾ ਪਾਣੀ ਮਾਰ ਰਿਹਾ ਹੈ, ਔਰ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ, ਕਿ ਉਹਨਾਂ ਮਾਲਕਾਂ ਤੇ ਆਪਰੇਟਰਾਂ ਤੇ ਉਹਨਾਂ ਆਫੀਸਰਾਂ ਦੀ ਜੋ ਮਾਰਨ ਦੀ ਇੱਕ ਗੰਢ ਧੁੱਪ ਹੈ, ਸਾਜ਼ਿਸ਼ ਹੈ, ਕਿ ਉਹਦੇ ਤਹਿਤ ਮੁਕੱਦਮਾ ਹੋ ਕੇ ਇਹਨਾਂ ਤੇ ਕੇਸ ਨਹੀਂ ਚੱਲੂਗਾ। ਮੈਂ ਤੁਹਾਡੇ ਮਾਈਕਸ ਤੇ ਕੈਮਰਿਆਂ ਰਾਹੀਂ ਉਹਨਾਂ ਆਫੀਸਰ ਨੂੰ ਕਹਿ ਦੇਣਾ ਚਾਹੁੰਦਾ, ਸਰਕਾਰ 1 ਸਾਲ ਦੀ ਬਚੀ ਹੈ, ਫਿਰ ਕਿਹੜੀਆਂ ਖੁੱਡਾਂ 'ਚ ਮੂੰਹ ਲੁਕਾਉਂਗੇ? ਪੰਜਾਬ ਦੇ ਲੋਕ ਜਾਗ ਚੁੱਕੇ ਨੇ। ਐਤਕੀ ਅਸੀਂ ਉਹ ਜੀ ਸਰਕਾਰ ਵੀ ਨਹੀਂ ਗੰਦੀ ਬਣ ਦੇਣੀ ਜਿਹੜਾ ਪਾਣੀ ਨੂੰ ਦਰਬਦਰ ਦਿਨੋਂ ਦਿਨ ਗੰਦਾ ਕਰਦੀ ਜਾਵੇ, ਤੇ ਨਾ ਹੀ ਇਹਨਾਂ ਨੂੰ ਬਚਣ ਦੇਣਾ ਜਿਹੜੇ ਦੋਸ਼ੀ ਨੇ। ਇਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਊਗਾ ਜੋ ਕਰੋੜਾਂ ਦੀ ਸ਼ਕਲ 'ਚ ਹੋਊਗਾ, ਜੋ ਇਹਨਾਂ ਲੋਕਾਂ 'ਚ ਵੰਡਿਆ ਜਾ ਸਕੇ ਜੋ ਸਫਰ ਕਰ ਰਹੇ ਨੇ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸੁਪਰਡੈਂਟ ਸੰਦੀਪ ਸਿੰਘ ਸਿੱਧੂ ਉਰਫ ਸੰਨੀ ਨੇ ਭਾਰਤ ਸਰਕਾਰ ਵਿਰੁੱਧ 9 ਕਰੋੜ ਡਾਲਰ ਦਾ ਮਾਣਹਾਨੀ ਦਾਅਵਾ ਠੋਕਿਆ ਹੈ। ਓਨਟਾਰੀਓ ਦੀ ਅਦਾਲਤ ਵਿੱਚ ਦਾਖਲ ਅਰਜ਼ੀ ਵਿੱਚ ਸੰਨੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਮੀਡੀਆ ਵੱਲੋਂ ਪਿਛਲੇ ਸਾਲ ਉਸ ਨੂੰ ਕੱਟੜ ਅੱਤਵਾਦੀ ਤੇ ਕੈਨੇਡਾ ਦਾ ਅਤ ਲੋੜੀਂਦਾ ਭਗੌੜਾ ਗਰਦਾਨ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਮਾਮਲੇ ਵਿੱਚ ਕੈਨੇਡਾ ਸਰਕਾਰ ਨੂੰ ਵੀ ਧਿਰ ਬਣਾਇਆ ਹੈ, ਕਿਉਂਕਿ ਉਹ ਵਿਦੇਸ਼ੀ ਸਰਕਾਰ ਤੇ ਉਸ ਦੇ ਮੀਡੀਆ ਅਦਾਰਿਆਂ ਵੱਲੋਂ ਖਾਸ ਮਕਸਦ ਨੂੰ ਲੈ ਕੇ ਕੀਤਾ ਬੇਬੁਨਿਆਦ ਪ੍ਰਚਾਰ ਰੋਕਣ ਵਿੱਚ ਅਸਫਲ ਰਹੀ। ਸੁਪਰਡੈਂਟ ਸੰਦੀਪ ਸਿੰਘ ਨੇ ਵਕੀਲ ਜੈਫਰੀ ਕਰੋਕਰ ਰਾਹੀਂ ਦਾਇਰ ਮਾਣਹਾਨੀ ਮੁਕੱਦਮੇ ਵਿੱਚ ਉਸ ਨੂੰ ਅੱਤਵਾਦੀ ਪ੍ਰਚਾਰ ਕੇ ਮਾਨਸਿਕ ਪਰੇਸ਼ਾਨ ਅਤੇ ਬਦਨਾਮ ਕੀਤੇ ਜਾਣ ਦੇ ਵੇਰਵੇ ਦਿੱਤੇ ਹਨ। ਉਸ ਨੇ ਕਿਹਾ ਕਿ ਕੈਨੇਡਾ ਦੀ ਬਾਰਡਰ ਏਜੰਸੀ ਵਿੱਚ ਉੱਚ ਅਹੁਦੇ ਤੇ ਡਿਊਟੀ ਨਿਭਾਉਂਦੇ ਹੋਏ ਵੀ ਉਸ ਨੂੰ ਭਗੌੜਾ ਕਰਾਰ ਦੇ ਕੇ ਭੰਡਿਆ ਗਿਆ। ਸਮਾਜਿਕ ਬਦਨਾਮੀ, ਪਰੇਸ਼ਾਨੀ ਅਤੇ ਅਸੁਰੱਖਿਆ ਕਾਰਨ ਉਹ ਨਸ਼ਿਆਂ ਵਿੱਚ ਪੈ ਗਿਆ ਤੇ ਆਖਰ ਵੈਨਕੂਵਰ ਦੇ ਹਸਪਤਾਲ ਵਿੱਚ ਕਈ ਮਹੀਨੇ ਦਾਖਲ ਰਹਿਣ ਮਗਰੋਂ ਪਰਤਿਆ। ਉਸ ਨੇ ਦਾਅਵੇ ਵਿੱਚ ਦਸਤਾਵੇਜ਼ੀ ਸਬੂਤ ਨੱਥੀ ਕੀਤੇ ਹਨ, ਜਿੱਥੇ ਦੇਸ਼ ਦੀ ਪ੍ਰਮੁੱਖ ਸੁਰੱਖਿਆ ਏਜੰਸੀ ਨੇ ਮੰਨਿਆ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ। ਨਤੀਜੇ ਵਜੋਂ ਜਸਟਿਨ ਟਰੂਡੋ ਸਰਕਾਰ ਨੂੰ 6 ਭਾਰਤੀ ਦੂਤ ਵਾਪਸ ਭੇਜਣੇ ਪਏ ਸਨ। ਸਨੀ ਦੇ ਵਕੀਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਨਾਲ ਸਾਂਝ ਦਾ ਹੱਥ ਵਧਾਉਣ ਨਾਲ ਉਸ ਦੇ ਮੁਵੱਕਿਲ ਦੀ ਬੇਇੱਜ਼ਤੀ ਹੋਈ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ 17 ਅਪ੍ਰੈਲ ਨੂੰ ਉਨ੍ਹਾਂ ਖਿਲਾਫ ਕੌਮੀ ਸੁਰੱਖਿਆ ਐਕਟ ਤਹਿਤ ਤੀਜੀ ਵਾਰ ਹਿਰਾਸਤ ਵਿੱਚ ਰੱਖਣ ਸੰਬੰਧੀ ਜਾਰੀ ਹੁਕਮਾਂ ਦੀ ਕਾਨੂੰਨੀ ਵਾਜਬੀਅਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ, ਇਮਾਨ ਸਿੰਘ ਖਾਰਾ ਤੇ ਹਰਜੋਤ ਸਿੰਘ ਮਾਨ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਹਿਰਾਸਤ ਮਨਮਾਨੀ ਅਤੇ ਸੰਵਿਧਾਨ ਦੀ ਧਾਰਾ 21 ਤੇ 22 ਤਹਿਤ ਮਿਲੇ ਅਧਿਕਾਰਾਂ ਦੀ ਉਲੰਘਣਾ ਹੈ। ਪਟੀਸ਼ਨ ਅਨੁਸਾਰ ਉਨ੍ਹਾਂ ਨੂੰ ਬਿਨਾਂ ਸਬੂਤਾਂ ਦੇ 2023 ਤੋਂ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫੀਲਡ ਮਾਰਸ਼ਲ ਸ਼ਹੀਦ ਆਸਿਮ ਮੁਨੀਰ ਨੂੰ 5 ਸਾਲਾਂ ਦੀ ਮਿਆਦ ਲਈ ਦੇਸ਼ ਦੇ ਪਹਿਲੇ ਰੱਖਿਆ ਬਲਾਂ ਦੇ ਮੁਖੀ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਨੇ ਐਕਸ ਤੇ ਪੋਸਟ ਪਾ ਕੇ ਨਸ਼ਰ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਮੁਨੀਰ ਨੂੰ ਫੌਜ ਦੇ ਮੁਖੀ ਅਤੇ ਰੱਖਿਆ ਬਲਾਂ ਦੇ ਮੁਖੀ ਬਣਾਉਣ ਲਈ ਸਿਫਾਰਿਸ਼ ਕੀਤੀ ਗਈ ਸੀ, ਜਿਸ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਫੀਲਡ ਮਾਰਸ਼ਲ ਸ਼ਹੀਦ ਆਸਿਮ ਮੁਨੀਰ 5 ਸਾਲਾਂ ਲਈ CDF ਦੇ ਨਾਲ-ਨਾਲ COAS ਵਜੋਂ ਸੇਵਾਵਾਂ ਨਿਭਾਉਣਗੇ। ਇਸ ਤੋਂ ਪਹਿਲਾਂ ਅਖਬਾਰ ਡਾਨ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੀ ਤਜਵੀਜ਼ਤ 27ਵੀਂ ਸੰਵਿਧਾਨਕ ਸੋਧ ਤਹਿਤ ਮੁਲਕ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਰੱਖਿਆ ਬਲਾਂ ਦੇ ਪ੍ਰਮੁੱਖ ਦਾ ਨਵਾਂ ਅਹੁਦਾ ਸੰਭਾਲ ਸਕਦੇ ਹਨ। ਕਾਬਿਲ-ਏ-ਗੌਰ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਮਈ ਵਿੱਚ ਹੋਏ ਟਕਰਾਅ ਮਗਰੋਂ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦਿੱਤੀ ਗਈ ਸੀ। ਡਾਨ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਸੰਘੀ ਕੈਬਨਿਟ ਨੇ ਸੋਧ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਨੀਤੀਆਂ ਨੂੰ ਦੇਸ਼ ਲਈ ਤਬਾਹਕੁਨ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਉਹ ਅਫਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾ ਰਹੇ ਹਨ। ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਇਹ ਟਿੱਪਣੀ ਕੀਤੀ। ਇਸ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਦੀ ਭੈਣ ਡਾਕਟਰ ਉਜ਼ਮਾ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਤੋਂ ਖਾਸ ਇਜਾਜ਼ਤ ਮਿਲਣ ਤੋਂ ਬਾਅਦ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਇਮਰਾਨ ਨੇ ਐਕਸ ਤੇ ਲਿਖਿਆ ਕਿ ਆਸਿਮ ਮੁਨੀਰ ਦੀਆਂ ਨੀਤੀਆਂ ਪਾਕਿਸਤਾਨ ਲਈ ਤਬਾਹਕੁਨ ਹਨ। ਉਹਨਾਂ ਦੀਆਂ ਨੀਤੀਆਂ ਕਾਰਨ ਅੱਤਵਾਦ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ। ਮੁਨੀਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਹ ਇਹ ਸਭ ਸਿਰਫ ਪੱਛਮੀ ਤਾਕਤਾਂ ਨੂੰ ਖੁਸ਼ ਕਰਨ ਲਈ ਕਰ ਰਹੇ ਹਨ। ਉਹਨਾਂ ਨੇ ਅਫਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾਇਆ ਤਾਂ ਜੋ ਉਹਨਾਂ ਨੂੰ ਕੌਮਾਂਤਰੀ ਪੱਧਰ ਤੇ ਕਥਿਤ ਮੁਜਾਹਿਦ ਵਜੋਂ ਦੇਖਿਆ ਜਾ ਸਕੇ। ਇਮਰਾਨ ਖਾਨ ਨੇ ਕਿਹਾ ਕਿ ਮੁਨੀਰ ਨੇ ਪਹਿਲਾਂ ਅਫਗਾਨਾਂ ਨੂੰ ਧਮਕਾਇਆ, ਫਿਰ ਪਾਕਿਸਤਾਨ ਤੋਂ ਸ਼ਰਨਾਰਥੀਆਂ ਨੂੰ ਬਾਹਰ ਕੱਢਿਆ ਅਤੇ ਡਰੋਨ ਹਮਲੇ ਕੀਤੇ, ਜਿਸ ਦੇ ਨਤੀਜੇ ਹੁਣ ਅਸੀਂ ਵੱਧਦੇ ਅੱਤਵਾਦ ਦੇ ਰੂਪ ਵਿੱਚ ਭੁਗਤ ਰਹੇ ਹਾਂ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀਨੀਅਰ ਸਲਾਹਕਾਰ ਯੂਰੀ ਉਸ਼ਾਕੋਵ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵਿੱਚ ਕਰੀਬ 4 ਸਾਲਾਂ ਤੋਂ ਚੱਲ ਰਹੀ ਜੰਗ ਖਤਮ ਕਰਨ ਲਈ ਰੂਸ ਅਤੇ ਅਮਰੀਕਾ ਵਿਚਾਲੇ ਵਾਰਤਾ ਉਸਾਰੂ ਰਹੀ। ਉਹਨਾਂ ਨੇ ਜ਼ਰੂਰ ਆਖਿਆ ਕਿ ਜੰਗ ਰੋਕਣ ਲਈ ਹਾਲੇ ਹੋਰ ਬਹੁਤ ਕੁਝ ਕੀਤੇ ਜਾਣਾ ਬਾਕੀ ਹੈ। ਪੁਤਿਨ ਨੇ ਮੰਗਲਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਫੀਰ ਸਟੀਵ ਵਿਟਕੋਫ ਅਤੇ ਜਵਾਈ ਜੇਡ ਕੁਸ਼ਨਰ ਨਾਲ ਕ੍ਰੈਮਲਿਨ ਵਿੱਚ ਕਰੀਬ 5 ਘੰਟਿਆਂ ਤੱਕ ਗੱਲਬਾਤ ਕੀਤੀ। ਦੋਵੇਂ ਧਿਰਾਂ ਨੇ ਯੂਕਰੇਨ ਜੰਗ ਰੋਕਣ ਲਈ ਹੋਈ ਚਰਚਾ ਦਾ ਖੁਲਾਸਾ ਨਾ ਕਰਨ ਤੇ ਸਹਿਮਤੀ ਜਤਾਈ। ਉਸ਼ਾਕੋਵ ਨੇ ਕਿਹਾ ਕਿ ਹਿੱਤਿਆਂ ਦੇ ਮੁੱਦੇ ਤੇ ਹਾਲੇ ਕੋਈ ਸਮਝੌਤਾ ਨਹੀਂ ਹੋਇਆ, ਜਿਸ ਤੋਂ ਬਿਨਾਂ ਮਸਲੇ ਦਾ ਹੱਲ ਕੱਢਣਾ ਮੁਸ਼ਕਿਲ ਹੋਵੇਗਾ। ਕੁਝ ਅਮਰੀਕੀ ਤਜਵੀਜ਼ਾਂ ਨੂੰ ਮੰਨਿਆ ਜਾ ਸਕਦਾ ਹੈ, ਪਰ ਉਹਨਾਂ ਤੇ ਹੋਰ ਵਿਚਾਰ ਵਟਾਂਦਰੇ ਦੀ ਲੋੜ ਹੈ। ਪੁਤਿਨ ਨੇ ਕੀਵ ਦੇ ਯੂਰੋਪੀਅਨ ਭਾਈਵਾਲਾਂ ਤੇ ਅਮਰੀਕਾ ਦੀ ਅਗਵਾਈ ਹੇਠ ਯੂਕਰੇਨ ਜੰਗ ਦੇ ਖਾਤਮੇ ਦੀਆਂ ਕੋਸ਼ਿਸ਼ਾਂ ਨੂੰ ਸਾਬੋਤਾਜ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਯੂਰੋਪੀਅਨ ਆਗੂਆਂ ਕੋਲ ਸ਼ਾਂਤੀ ਦਾ ਏਜੰਡਾ ਨਹੀਂ ਹੈ ਅਤੇ ਉਹ ਜੰਗ ਚਾਹੁੰਦੇ ਹਨ। ਉਧਰ ਯੂਕਰੇਨੀ ਅਤੇ ਯੂਰੋਪੀਅਨ ਆਗੂਆਂ ਨੇ ਪੁਤਿਨ ਤੇ ਸ਼ਾਂਤੀ ਕੋਸ਼ਿਸ਼ਾਂ ਵਿੱਚ ਫਰਜ਼ੀ ਦਿਲਚਸਪੀ ਦਿਖਾਉਣ ਦਾ ਦੋਸ਼ ਲਗਾਇਆ। ਯੂਕਰੇਨ ਦੇ ਰਾਸ਼ਟਰਪਤੀ ਵਲਦਮੀਰ ਜ਼ੈਲੈਂਸਕੀ ਨੇ ਕਿਹਾ ਕਿ ਜੇ ਵਾਰਤਾ ਤੋਂ ਹਾਂ ਪੱਖੀ ਸੰਕੇਤ ਮਿਲੇ ਤਾਂ ਉਹ ਛੇਤੀ ਹੀ ਅਮਰੀਕੀ ਵਫਦ ਨੂੰ ਮਿਲਣਗੇ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੀ ਸਿਬਹਾ ਨੇ ਕਿਹਾ ਕਿ ਪੁਤਿਨ ਦੁਨੀਆ ਦਾ ਸਮਾਂ ਬਰਬਾਦ ਕਰਨਾ ਬੰਦ ਕਰੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਰੂਸੀ ਆਗੂ ਨੂੰ ਖੂਨ ਖਰਾਬਾ ਬੰਦ ਕਰਨਾ ਚਾਹੀਦਾ ਹੈ। ਬੈਲਜੀਅਮ ਨੇ ਜਾਮ ਕੀਤੀਆਂ ਰੂਸੀ ਸੰਪਤੀਆਂ ਦੀ ਵਰਤੋਂ ਯੂਕਰੇਨ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵਰਤੇ ਜਾਣ ਦੀ ਯੂਰੋਪੀਅਨ ਯੂਨੀਅਨ ਦੀ ਤਜਵੀਜ਼ ਸਿਰੇ ਤੋਂ ਖਾਰਜ ਕਰ ਦਿੱਤੀ ਹੈ। ਬੈਲਜੀਅਮ ਦੇ ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਨੇ ਕਿਹਾ ਕਿ ਇਸ ਯੋਜਨਾ ਨਾਲ ਵੱਡਾ ਵਿੱਤੀ ਅਤੇ ਕਾਨੂੰਨੀ ਖਤਰਾ ਖੜਾ ਹੋ ਸਕਦਾ ਹੈ। ਉਹਨਾਂ ਯੂਕਰੇਨ ਲਈ ਕੌਮਾਂਤਰੀ ਬਾਜ਼ਾਰਾਂ 'ਚੋਂ ਪੈਸਾ ਉਧਾਰ ਚੁੱਕਣ ਲਈ ਕਿਹਾ। ਰਿਸ਼ਤਾ ਵੀ ਜਾਇਦਾਦਾਂ ਖਤਰ ਗਏ ਸਨ ਤੇ ਮੈਂ ਉਹ ਤੋਂ ਕੀ ਲੈਣਾ ਸੀ ਕਿ ਮੈਨੂੰ ਐ ਖਰਾਬ ਹੋਣਾ ਪਿਆ। ਮੈਨੂੰ ਵੀ ਇਸ ਤਰ੍ਹਾਂ ਕਰਿਆ ਵੀ ਬੁੱਢੀ ਨੂੰ 100 ਸਾਲ ਦੀ ਨੂੰ ਇਹ 100 ਰੁਪਏ ਪਿੱਛੇ ਆਈਏ, ਕਦੇ ਵੀ ਕੱਪੜੇ ਲੈਣ ਆਈ ਜਿੱਥੇ ਕਿਸਾਨਾਂ ਨੇ ਕੱਪੜੇ ਦੀ ਕਿੰਨੇ ਲਾ ਰੱਖੇ ਸੀ ਕੱਪੜੇ ਲੈਣੇ। ਕੱਪੜੇ ਤੋਂ ਬਣਾਈ ਦੀ ਉਮਰ ਦੇ 80 ਸਾਲ ਦੀ ਉੱਤੇ ਅਸੀਂ ਕਿਸਾਨ ਦੇ ਕੱਪੜੇ ਲੈਂਦੇ ਸੀ। 100 ਰੁਪਏ ਦੇ ਕਾਰੋਬਾਰ ਤੋਂ ਅਸੀਂ ਮੁੰਡੇ ਕੁੜੀਆਂ ਵਿਆਹ ਲੈ ਛੱਡੇ ਆਪਦੇ ਸਾਨੂੰ 100 ਰੁਪਏ ਪਿੱਛੇ। ਕਿਸੇ ਨੇ ਸਿਖਾ ਤੇ ਉਹਨੂੰ ਵੀ ਐਂ ਆਖਿਆ ਕਰ ਤਾਂ ਸਿੱਖੀ ਇਹੋ। ਕਿਸੇ ਵਕੀਲ ਨੇ ਸਮਝਾਇਆ ਇਹਨੂੰ, ਉਹ ਤਾਂ ਉਹ ਇਸੇ ਤਰ੍ਹਾਂ ਰਹਿਣਾ। ਉਹਨੇ ਤਾਂ ਅੱਤਵਾਦੀ ਆਖਣਾ ਵੀ ਕਿਸਾਨਾਂ ਨੂੰ ਤੇ ਮਾਤਾ ਨੂੰ ਆਖੇ 100 ਰੁਪਏ ਦੇ ਕੱਪੜੇ ਤੇ ਭੌਂਕ ਦਿੰਦੇ। ਉਹ ਤਾਂ ਕਿਸੇ ਨੇ ਬੁੱਧ ਦਿੱਤੀ ਉਹਨੂੰ ਤਾਂ ਸਮਾਪਤ, ਪਰ ਸਮਾਪਤ ਹੈ ਜਿਹੜੀ ਅੱਜ ਤਾਂ ਕੋਈ ਮਾੜੀ ਗੱਲ। ਹਿਮਾਚਲ ਦੇ ਮੰਡੀ ਤੋਂ ਭਾਜਪਾ ਸਾਂਸਦ ਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜ ਮੁੜ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਦੱਸਦੀ ਕਿ ਬੇਬੇ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਕੰਗਣਾ ਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਣਾ ਰਣੌਤ ਵੱਲੋਂ ਪੇਸ਼ ਹੋਏ ਵਕੀਲ ਨੇ ਉਹਨਾਂ ਦਾ ਪੱਖ ਰੱਖਿਆ। ਜਾਣਕਾਰੀ ਅਨੁਸਾਰ ਬਠਿੰਡਾ ਅਦਾਲਤ ਨੇ ਕੰਗਣਾ ਰਣੌਤ ਨੂੰ 15 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੇ ਬੇਬੇ ਮਹਿੰਦਰ ਕੌਰ ਵੀ ਅੱਜ ਅਦਾਲਤ ਵਿੱਚ ਪੇਸ਼ ਹੋਏ। ਉਹਨਾਂ ਕਿਹਾ ਕਿ ਕੰਗਣਾ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਅਸੀਂ ਆਪਣੇ ਇਨਸਾਫ ਲਈ ਅਦਾਲਤ ਦੇ ਚੱਕਰ ਕੱਟ ਰਹੇ ਹਾਂ, ਪਰ ਹੁਣ ਅਸੀਂ ਉਹਨਾਂ ਨੂੰ ਕਿਉਂ ਮਾਫ ਕਰੀਏ। ਅੱਜ ਮਾਣਹਾਨੀ ਦੇ ਕੇਸ ਵਿੱਚ ਗਵਾਹੀ ਦੇਣ ਲਈ 2 ਲੋਕਾਂ ਨੂੰ ਬੁਲਾਇਆ ਗਿਆ ਸੀ। ਬੇਬੇ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਉਹਨਾਂ ਨੇ ਕੁਝ ਸਬੂਤ ਪੇਸ਼ ਕੀਤੇ ਹਨ ਅਤੇ ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 15 ਦਸੰਬਰ ਨਿਰਧਾਰਿਤ ਕੀਤੀ ਹੈ, ਜਿਸ ਵਿੱਚ ਅਸੀਂ ਕਿਹਾ ਕਿ ਕੰਗਣਾ ਰਣੌਤ ਨਿੱਜੀ ਤੌਰ ਤੇ ਪੇਸ਼ ਹੋਵੇ। ਜ਼ਿਕਰਯੋਗ ਹੈ ਕਿ ਕੰਗਣਾ ਰਣੌਤ ਵੱਲੋਂ ਪਿਛਲੀ ਸੁਣਵਾਈ ਦੌਰਾਨ ਵੀ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਗਈ ਸੀ, ਪਰੰਤੂ ਅਦਾਲਤ ਨੇ ਰਾਹਤ ਨਹੀਂ ਦਿੱਤੀ ਸੀ। ਕੰਗਣਾ ਦੇ ਵਕੀਲ ਨੇ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਉਹਨਾਂ ਨੇ ਆਉਣ ਵਾਲੀਆਂ ਸੁਣਵਾਈਆਂ ਵਿੱਚ ਅਦਾਕਾਰਾ ਲਈ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਇਸ ਸੁਣਵਾਈ ਦੌਰਾਨ ਕੰਗਣਾ ਖਿਲਾਫ ਅਦਾਲਤ ਨੇ ਚਾਰਜ ਫਰੇਮ ਕੀਤੇ ਸਨ।
ਅਸੀਂ ਕੀ ਕਹਿਣਾ ਚਾਹਾਂਗੇ ਭਾਈ, ਸਾਨੂੰ ਸਰਕਾਰ ਨੇ ਆਖਿਆ ਵੀ ਹਾਜ਼ਰ ਹੋ ਜਾਓ, ਵਾਹੀ ਭਰਤੀ। ਅੱਛਾ ਜੀ। ਅਸੀਂ ਕੀ ਚਾਹੁੰਦੇ ਸੀ, ਜਿਹੜੀ ਵਾਹੀ ਪ੍ਰਾਈਸ ਭਰਤੀ ਸੀ, ਹੋਰ ਅਸੀਂ ਕੀ ਹੋਣਾ ਅੱਛਾ, ਚਾਹੁੰਦੇ। ਕਿਹੇ ਜਿਹੇ ਸਵਾਲ ਪੁੱਛੇ ਗਏ ਨੇ ਵਕੀਲ ਸਾਹਿਬ? ਸਵਾਲ ਜਿਹੇ ਸੀ ਉਹ ਜੇ ਪੁੱਛ ਲਏ ਗਏ ਕਿਵੇਂ ਹੋਇਆ ਸੀ ਦੱਸਦਾ। ਅੱਛਾ ਬਹੁਤ ਅਸੀਂ ਪਰੇਸ਼ਾਨ ਦੁਖੀ ਹੁੰਦੇ ਫਿਰਦੇ ਹਾਂ। ਅੱਛਾ ਉਹਦੇ ਕੋਲ ਇਸ ਤੋਂ ਬਾਹਰ ਰਮਣੀ ਸ਼ਰੋਣਾ ਕਰਾ ਜੇ ਉਹ ਕਰਨਗੇ ਵੀ ਹੋ ਜੂਗਾ। ਅੱਛਾ। ਅੱਛਾ, ਕੰਗਨਾ ਰਣੌਤ ਨੂੰ ਤੁਸੀਂ ਮਾਫ ਕਰੋਗੇ ਕਿ ਨਹੀਂ? ਮਾਫ ਕਰਨ 4 ਸਾਲ ਦੀ ਤਾਂ ਮਾਫ ਕਰਿਆ ਨਾ, ਤੇ ਇਸ ਤੇ ਭੌਂਕਦੇ ਫਿਰਦੇ ਆ ਅਦਾਲਤਾਂ 'ਚ। ਬੁੜੇ ਬੰਦਿਆਂ ਇਹ ਨਹੀਂ ਸੋਚਿਆ ਵੀ ਕੀ ਹਾਲ ਹੋਊਗਾ, ਕਿਵੇਂ ਸਿਆਣੀ ਵੀ ਜਵਾਈਆਂ ਭਾਈਆਂ ਨੂੰਹਾਂ ਧੀਆਂ ਦੇ ਝਾਟੇ 'ਚ ਖੇ ਪਾ ਤੀ, ਤੇ ਵੀ ਮੈਂ ਕੋਈ ਨਿੱਕੀ ਜਵਾਕ ਨਹੀਂ ਸਮਾਂ ਤਾਂ ਛਾਲਾਂ ਮਾਰਦੀ ਫਿਰ ਤੇ ਮੈਂ ਖਰਾਬ ਹੁੰਦੀ ਫਿਰ ਬੁੱਢੀ 'ਚ ਲੰਕਦੀ ਫਿਰਦੀ ਅਦਾਲਤਾਂ 'ਚ। ਮੈਨੂੰ ਕੀ ਵਿਖਿਆ ਪਈ ਅਦਾਲਤਾਂ 'ਚ ਆਉਂਦੇ, ਮੈਨੂੰ ਕੀ ਭੀਖ ਪਈ ਸੀ। ਉਹ ਤਾਂ ਕਿਸਾਨ ਗਏ ਸੀ ਧਰਨਿਆਂ ਤੇ ਨਾਲ ਮੈਨੂੰ ਜਾਣਾ ਪਿਆ ਵੀ ਆਜੋ ਮਤ ਚੱਲੀਏ ਆਪਾਂ ਆਪਣੀ ਜਾਇਦਾਦਾਂ ਸਰਕਾਰ ਰੋਕ ਦਈਏ, ਤੇ ਇਸ ਤਰ੍ਹਾਂ ਵੀ ਜਾਇਦਾਦਾਂ ਖਤਰ ਗਏ ਸਾਂ, ਤੇ ਮੈਂ ਉਹ ਤੋਂ ਕੀ ਲੈਣਾ ਸੀ। ਤੇ ਮੈਨੂੰ ਐ ਖਰਾਬ ਹੋਣਾ ਪਿਆ, ਮੈਨੂੰ ਵੀ ਇਸ ਤਰ੍ਹਾਂ ਕਰਿਆ ਵੀ ਬੁੱਢੀ ਨੂੰ 100 ਸਾਲ ਦੀ ਨੂੰ ਵੀ 100 ਰੁਪਏ ਪਿੱਛੇ ਆਈਏ। ਕਦੇ ਇਹਦੀ ਕੱਪੜੇ ਲੈਣ ਆਈ ਤੇ ਇੱਥੇ ਕਿਸਾਨਾਂ ਨੇ ਕੱਪੜੇ ਦੀ ਕਿੰਨੇ ਲਾ ਰੱਖੇ ਸੀ, ਕੱਪੜੇ ਲੈਣੇ ਕੱਪੜੇ ਤੋਂ ਬਣਾਈ ਦੀ ਉਮਰ 80 ਸਾਲ ਦੀ ਇੱਦਾਂ ਹੀ ਅਸੀਂ ਕਿਸਾਨ ਦੇ ਕੱਪੜੇ ਲੈਂਦੇ ਸੀ। ਜਾਂ 100 ਰੁਪਏ ਦੇ ਕਾਰੋਬਾਰ ਚ ਅਸੀਂ ਮੁੰਡੇ ਕੁੜੀਆਂ ਵਿਆਹ ਲੈ ਛੱਡਿਆ ਆਪਦੇ ਸਾਡੇ 100 ਰੁਪਏ ਪਿੱਛੇ। ਮਾਤਾ ਜੀ, ਲੜਾਈ ਲੰਬੀ ਹੈ, ਕਾਫੀ ਟਾਈਮ ਹੋ ਗਿਆ ਕੇਸ ਨੂੰ, ਹੁਣ ਤੱਕ ਤੁਸੀਂ ਅੱਜ ਵੀ ਪੇਸ਼ੀ ਤੇ ਆਏ ਹੋ, ਕਿ ਲੜੋਗੇ ਅਖੀਰਲੇ ਦਮ ਤੱਕ? ਮਹਾਰਾਜ ਜੱਜ ਨੂੰ ਪਤਾ ਜਾਂ ਰੱਬ ਨੂੰ ਪਤਾ ਜਾਂ ਗੁਰੂ ਨਾਨਕ ਦੇਵ ਨੂੰ ਪਤਾ, ਸਾਨੂੰ ਨਹੀਂ ਪਤਾ। ਅਸੀਂ ਬੁੱਢੇ ਹੋਏ ਘੰਟੇ ਦਾ ਪਤਾ ਨਹੀਂ। ਗੁਰੂ ਨਾਨਕ ਦੇਵ ਨੇ ਜਾਂ ਕਬੀਰ ਨੂੰ ਆਖਿਆ ਵੀ ਸਤਿ ਸ੍ਰੀ ਅਕਾਲ, ਐ ਮੂੰਹ ਅੜਤਾ ਅੱਗੇ ਕਿ ਸਤਿ ਸ੍ਰੀ ਅਕਾਲ, ਦੂਜੇ ਨੇ ਆਖਤਾ ਪੈਰ ਚੱਕ ਲਿਆ। ਇੱਕ ਸਾਹ ਆਵੇ ਨਾ ਆਵੇ, ਇੱਕ ਪੈਰ ਚੱਕੀਏ ਨਾ ਆਵੇ, ਮੇਰੀ ਅਖੀਰ ਦੀ ਉਮਰ ਤੇ ਅਸੀਂ ਲੱਗਣਾ ਉਹਦੇ ਚ ਪਹੁੰਚ ਲੱਗਦੇ, ਮੇਰੇ ਚ ਕੀ ਪਹੁੰਚ ਮੇਰਾ ਘੰਟੇ ਦਾ ਪਤਾ ਨਹੀਂ। ਕੋਈ ਕੰਗਨਾ ਦੇ ਵਕੀਲਾਂ ਨੇ ਤੁਹਾਡੇ ਨਾਲ ਕੋਈ ਸੰਪਰਕ? ਅਸੀਂ ਤਾਂ ਦੇਖਿਆ ਨਹੀਂ ਕੰਗਨਾ ਵਕੀਲ, ਨਾ ਅਸੀਂ ਕੰਗਣਾ ਵੇਖੀਏ, ਕੋਈ ਪਤਾ ਨਹੀਂ ਸਾਨੂੰ ਕੀ। ਸਿਹਤ ਕਿਵੇਂ ਤੁਹਾਡੀ? ਸਿਹਤ ਵਧੀਆ ਠੀਕ ਆਈ ਹੋਈ ਸੀ। ਬਸ ਜਿਸ ਤਰ੍ਹਾਂ ਅਦਾਲਤਾਂ ਤੇ ਭਰੋਸਾ, ਹੁਣ ਤੁਹਾਨੂੰ ਵੀ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਮਿਲੂਗਾ? ਅੱਜ ਤੈਨੂੰ ਜਿਤਾਇਆ ਜਦੋਂ ਕਿਉਂ ਹਰਾਉਣੀ ਅਦਾਲਤਾਂ ਦੇ ਰੱਬ ਦੇ ਘਰੇ ਨਿਆਂ ਹੈ, ਤੇ ਅਦਾਲਤਾਂ ਵੀ ਅੱਜ ਤੇ ਸੱਚੇ ਕਰਨਗੀਆਂ ਤੇ ਕਾਹਨੂੰ ਸੱਚੇ ਕਰਨਗੀਆਂ। ਮਾਨਸਿਕ ਤੌਰ ਤੇ ਕਿੰਨਾ ਕੁ ਤੁਹਾਨੂੰ ਜਿਹੜਾ ਹੈਗਾ ਪਰੇਸ਼ਾਨੀ ਸਾਹਮਣਾ ਕਰਨਾ ਪਿਆ, ਕਿਉਂਕਿ 4-5 ਸਾਲ ਹੋ ਗਏ ਇਸ ਮਾਮਲੇ ਨੂੰ ਚੱਲਦੇ ਨੂੰ, ਹਾਈ ਕੋਰਟ ਸੁਪਰੀਮ ਕੋਰਟ ਤੱਕ ਮਾਮਲਾ, ਤੇ ਕਿੰਨੀਆਂ ਤਰੀਕਾਂ ਪੈਂਦੀਆਂ, ਹਾਂਜੀ, ਤੇ ਕਿੰਨੀ ਵਾਰੀ ਪੇਸ਼ ਹੋਣਾ ਪੈਂਦਾ। ਸਾਨੂੰ ਤਾਂ ਜਾਣਾ ਹੀ ਪਿਆ ਆਪਦੇ ਗੁੱਸੇ ਦੀ ਖਾਤਰ, ਤੇ ਕਿੰਨਾ ਖਰਾਬ ਹੋਇਆ, ਕਿੰਨੀ ਮਾਇਆ ਲੱਗੀ ਸਾਡੀ। ਕਿੰਨੇ 5 ਸਾਲ ਹੋ ਗਏ, ਦਿੱਲੀ ਵੀ ਗਏ, ਠੀਕ ਹੈ, ਤੇ ਉੱਥੇ ਚੰਡੀਗੜ੍ਹ ਵੀ ਗਏ, ਤੇ ਬਠਿੰਡੇ ਵੀ ਆਉਂਦੇ ਆ, ਤੇ ਪਰੇਸ਼ਾਨ ਹੀ ਹੁੰਦੇ ਫਿਰਦੇ। ਸਾਨੂੰ ਕਿਹੜਾ ਇੱਥੇ ਕੋਈ ਭਾਈ। ਮਾਤਾ ਜੀ, ਅਖੀਰਲਾ ਸਵਾਲ, ਜੇ ਕੰਗਨਾ ਰਣੌਤ ਪਹਿਲਾਂ ਮਾਫੀ ਮੰਗ ਲੈਂਦੀ ਤਾਂ ਤੁਸੀਂ ਉਹਨਾਂ ਨੂੰ ਮਾਫ ਕਰ ਦਿੰਦੇ? ਸਾਨੂੰ ਇੰਨਾ ਗਿਆਨ ਨਹੀਂ, ਪਤਾ ਹੀ ਨਹੀਂ, ਤੇ ਹੁਣ ਸੰਤ ਪਾਇਆ ਤੇ ਹੁਣ ਅਸੀਂ ਦੁੱਖ ਮੰਨਦੇ ਹਾਂ। ਸੰਤਾਂ ਜੀ ਅਸੀਂ ਧੀ ਭੈਣ ਹੈ, ਜਿੱਥੇ ਸੋ ਕੇ ਮੰਦਾ ਅਖੀਰ ਜਿੱਥੇ ਜੰਮੇ ਜਿਨ੍ਹਾਂ ਦੇ ਸੂਰਮੇ ਜੰਮਦੇ ਹੈ, ਭਗਤ ਜੰਮਦੇ ਹੈ, ਰਾਜੇ ਮਹਾ ਜੰਮਦੇ ਹੈ, ਕੁੜੀਆਂ ਕਤਰੀ ਹੁੰਦੀਆਂ ਸੀ, ਉਹਦੇ ਖਿਲਾਫ ਕਿਉਂ? ਮੈਨੂੰ ਤਾਂ ਬੁੱਢੀ ਨੂੰ ਤੂੰ ਘੜੀਸ ਸਮਾਰਤਾ, ਹੁਣ ਇਹ ਤਾਂ ਮਾਫ ਹੋ ਗਈ, ਫਿਰ ਰੱਬ ਦਾ ਭਾਵਾਂ ਕਰ ਦੇ। ਕੰਗਨਾ ਰਣੌਤ ਕਹਿੰਦੀਆਂ ਹਿਮਾਚਲ ਦੀਆਂ ਮਾਤਾਵਾਂ ਭੈਣਾਂ, ਪੰਜਾਬ ਦੀਆਂ ਮਾਤਾਵਾਂ ਭੈਣਾਂ ਮੇਰੀਆਂ ਸਤਿਕਾਰਯੋਗ ਹੈ। ਕਿਸੇ ਨੇ ਸਿਖਾ ਤੇ ਉਹਨੂੰ ਵੀ ਐਂ ਆਖਿਆ ਕਰ, ਤਾਂ ਸਿੱਖੀ ਹੈ ਉਹ, ਕਿਸੇ ਵਕੀਲ ਨੇ ਸਮਝਾਇਆ ਉਹਨੂੰ। ਉਹ ਤਾਂ ਉਹ ਇਸੇ ਤਰ੍ਹਾਂ ਹੀ ਰਹਿਣਾ, ਉਹਨੇ ਤਾਂ ਅੱਤਵਾਦੀ ਆਖਣਾ ਵੀ ਕਿਸਾਨਾਂ ਨੂੰ, ਤੇ ਮਾਤਾ ਨੂੰ ਵੇਖ ਕੇ 100 ਰੁਪਏ ਚ ਕੱਪੜੇ ਚ ਭੌਂਕ ਦਿੰਦੇ। ਉਹ ਤਾਂ ਕਿਸੇ ਨੇ ਬੁੱਧ ਦਿੱਤੀ ਉਹਨੂੰ ਸਮਾਪਤ, ਪਰ ਸਮਾਪਤਾ ਜਿਹੜੀ ਆ ਜੇ ਤਾਂ ਕੋਈ ਮਾੜੀ ਗੱਲ ਨਹੀਂ। ਤੇ ਮੇਰੀ ਗਵਾਹੀ ਇਸ ਤਰ੍ਹਾਂ ਸੀ ਵੀ ਮੈਂ ਮਾਤਾ ਦਾ ਜਿਹੜਾ ਟਵੀਟ ਸੀਗਾ ਮੈਂ ਦਿਖਾਇਆ ਸੀਗਾ, ਕਿਉਂਕਿ ਮਾਤਾ ਦਾ ਅਨਪੜ੍ਹ ਹੈਗੀ, ਉਹਨਾਂ ਕੋਲ ਟਵਿੱਟਰ ਵਗੈਰਾ ਚੱਲਦਾ ਨਹੀਂਗਾ। ਮੇਰੇ ਕੋਲ ਟਵਿੱਟਰ ਚੱਲਦਾ ਸੀਗਾ, ਮੈਂ ਟਵਿੱਟਰ ਤੋਂ ਟਵੀਟ ਦੇਖਿਆ ਸੀ ਕੰਗਨਾ ਰਣੌਤ ਦਾ, ਤੇ ਫਿਰ ਮੈਂ ਮਾਤਾ ਜੀ ਨੂੰ ਦਿਖਾਇਆ ਸੀ ਵੀ ਮਾਤਾ ਵੀ ਤੇਰੇ ਖਿਲਾਫ ਹੀ ਬੋਲੀ, ਉਸਦੇ ਬਿਹਾਫ ਤੇ ਹੀ ਮੇਰੀ ਗਵਾਹੀ ਸੀ। ਅੱਛਾ, ਕੀ ਸਵਾਲ ਹੋਏ ਨੇ ਅੱਜ ਤੱਕ? ਜਿਵੇਂ ਹੁਣ ਕਾਫੀ ਲੰਮਾ ਪ੍ਰੋਸੀਜਰ ਹੋ ਗਿਆ, ਕਿੰਨਾ ਕੁ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ? ਪਰੇਸ਼ਾਨੀ ਤਾਂ ਜੀ ਬਹੁਤ ਹੋ ਗਿਆ, 5 ਸਾਲ ਹੋ ਗਏ ਲਗਭਗ। ਸਵਾਲ ਇਹ ਹੋਏ ਸੀਗੇ ਵੀ ਤੁਸੀਂ ਇੱਕ ਟਵੀਟ ਕਾਹਦੇ ਤੇ ਦੇਖਿਆ ਸੀਗਾ, ਤੁਹਾਡੇ ਕੋਲ ਟਵਿੱਟਰ ਕਦੋਂ ਦਾ ਜੁਆਇਨ ਆ? ਮੈਂ 2017 ਦਾ ਟਵਿੱਟਰ ਚਲਾ ਰਿਹਾ ਜੀ, 2017 ਤੋਂ ਮੇਰੇ ਕੋਲ ਟਵਿੱਟਰ ਦੇ ਵਿੱਚ ਸਾਰਾ ਕੁਝ ਸੀਗਾ। ਉਹ ਮੈਂ ਦਿਖਾਇਆ ਜੱਜ ਸਾਹਿਬ ਨੂੰ, ਉਹਨਾਂ ਨੇ ਦੇਖਿਆ ਉਹ। ਉਸ ਤੋਂ ਬਾਅਦ ਉਹਨੇ ਮੈਨੂੰ ਪੁੱਛਿਆ ਸੀਗਾ ਵੀ ਤੁਹਾਡੇ ਮਨ ਨੂੰ ਕਿੰਨੀ ਠੇਸ ਪਹੁੰਚੀ? ਮੈਂ ਦੱਸਿਆ ਉਹਨੂੰ ਵੀ ਹਾਂ ਜੀ, ਸਾਨੂੰ ਅਸੀਂ ਧਰਨੇ ਤੇ ਗਏ, ਸਾਨੂੰ ਉੱਥੇ ਵੀ ਜਲੀਲ ਹੋਣਾ ਪਿਆ, ਸਾਨੂੰ ਪਿੰਡ ਆ ਕੇ ਜਲੀਲ ਹੋਣਾ ਪਿਆ ਧਰਨੇ ਤੋਂ ਬਾਅਦ, ਤੇ ਲੋਕਾਂ ਨੇ ਸਾਨੂੰ ਇਹ ਕਿਹਾ ਵੀ ਮਾਤਾ 100 ਰੁਪਏ ਪਿੱਛੇ ਜਾਂਦੀ ਹੈ। ਟਵਿੱਟਰ ਤੇ ਸੀ ਕੀ ਜਿਹਨੇ ਤੁਹਾਨੂੰ? ਟਵਿੱਟਰ ਤੇ ਉਹਨਾਂ ਨੇ ਲਿਖਿਆ ਸੀਗਾ ਜੀ ਵੀ ਇਹ, ਉਹਨਾਂ ਨੇ ਇੱਕ ਰੀਟਵੀਟ ਕੀਤਾ ਸੀਗਾ ਕਿਸੇ ਗੌਤਮ ਯਾਦਵ ਦਾ, ਵੀ ਇਹ ਜਿਹੜੀ ਮਾਤਾ ਹੈਗੀ ਆ ਵੀ ਇਹ 100 ਰੁਪਇਆ ਲੈ ਕੇ ਧਰਨੇ ਤੇ ਆ ਜਾਂਦੀ ਹੈ, ਇਹਨਾਂ ਨੂੰ ਕੱਪੜੇ ਤੇ ਪੈਸੇ ਚਾਹੀਦੇ ਹੈਗੇ, ਤੇ ਧਰਨੇ ਤੇ ਆ ਜਾਂਦੇ ਉਹਦੇ ਬੰਦੇ। ਉਹ ਜਿਹੜੀ ਮਾਤਾ ਸੀਗੀ ਸ਼ਹੀਨ ਬਾਗ ਵਾਲੀ, ਉਹ ਮਾਤਾ ਕੋਈ ਹੋਰ ਸੀਗੀ ਜਿਹਦੇ ਨਾਲ ਮਾਤਾ ਨੂੰ ਕੰਪੇਅਰ ਕੀਤਾ ਉਹਨਾਂ ਨੇ। ਠੀਕ ਹੈ, ਹਾਂ, ਉਸਦੇ ਬਿਹਾਫ ਤੇ ਮੇਰੇ ਸਾਥ ਬੋਲੀ ਸੀ। ਅੱਛਾ, ਲੜਾਈ ਲੰਬੀ ਹੈ, ਕਾਫੀ ਟਾਈਮ ਹੋ ਗਿਆ ਇਸ ਕੇਸ ਨੂੰ। ਹਾਂਜੀ, ਤੇ ਲੜਾਈ ਲੜੋਗੇ? ਹਾਂਜੀ, ਬਿਲਕੁਲ ਲੜਾਂਗੇ, ਬਿਲਕੁਲ ਲੜਾਂਗੇ। ਅੱਛਾ,
ਹੁਣ ਤੱਕ ਜਿਹੜੇ ਹਾਲਾਤ ਬਣੇ ਨੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਹੈ ਨਹੀਂ ਜੀ, ਕੋਈ ਦਬਾਅ ਨਹੀਂ। ਜੋ ਕਿ ਅੱਗੇ ਵੀ ਕਾਰਡ ਪਰਿਵਾਰਕ ਮੈਂਬਰ ਪਾਰਲੀਮੈਂਟ ਦੇ ਖਿਲਾਫ ਹਾਂਜੀ ਬਿਲਕੁਲ ਬਿਲਕੁਲ ਨਹੀਂ, ਹਜੇ ਤੱਕ ਤਾਂ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਅੰਦਰਾਂ ਮਾਰ ਕੇ ਮੈਂ ਗੁਰਦੀਪ ਸਾਥੀ ਆ ਮੇਰੇ, ਮੈਂ ਕਾਂਗਰਸ ਪਾਰਟੀ ਦਾ ਸਰਦਾਰ ਨੇ ਉਹਨੇ ਮੈਨੂੰ ਅੰਦਰ ਖੱਟ ਕੇ ਲੈ ਗਿਆ। ਗੁਰਦੀਪ ਸਿੰਘ ਉੱਥੇ ਕਿੰਨੇ ਬੰਦੇ ਆ ਯਾਰ ਉੱਥੇ ਅੰਦਰ ਗੁੰਡਾਗਰਦੀ ਹੋਣ ਰਹੀ ਆ। ਮੇਰੇ ਸਾਰੇ ਵਾਲ ਪੜ ਦਿੱਤੇ ਇਹਨਾਂ ਨੇ, ਨਾ ਕਾਗਜ਼ ਵੀ ਖੋਹ ਕੇ ਲੈ ਗਏ ਮੇਰੇ, ਕਾਗਜ਼ ਵੀ ਖੋ ਕੇ ਪੱਗ ਵੀ ਖੋ ਕੇ ਲੈ ਗਏ। ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਤਹਿਸੀਲ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ ਸਾਹਮਣੇ ਹੋ ਗਏ। ਤਕਰਾਰ ਇੱਥੋਂ ਤੱਕ ਵੱਧ ਗਈ ਕਿ ਦੋਵੇਂ ਧਿਰਾਂ ਵਿੱਚ ਹੱਥੋਂ-ਪਾਈ ਹੋ ਗਈ ਅਤੇ ਇਸ ਖਿੱਚ-ਧੂਹ ਵਿੱਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਐਮਐਲਏ ਗੁਰਦੀਪ ਸਿੰਘ ਰੰਧਾਵਾ ਕਹਿ ਰਹੇ ਹਨ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਹਨ, ਲੱਥ ਵੀ ਜਾਂਦੀਆਂ ਨੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਰੰਧਾਵਾ ਦੇ ਭਰਾ ਦਾ ਵੀ ਵਿਵਾਦਿਤ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਪੱਗਾਂ ਲੈ ਜਾਓ ਪਹਿਚਾਣ ਕੇ। ਦਰਅਸਲ ਕਾਂਗਰਸੀ ਆਗੂ ਉਦੈਵੀਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਉਮੀਦਵਾਰਾਂ ਨਾਲ ਕੁੱਟਮਾਰ ਕਰਨ ਦੇ ਆਰੋਪ ਲਗਾਏ ਸਨ। ਉਧਰ ਡੇਰਾ ਬਾਬਾ ਨਾਨਕ ਦੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਨੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕ ਜਾਣਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ। ਇਸ ਦੌਰਾਨ ਦੋਵਾਂ ਧਿਰਾਂ ਦੀ ਤਕਰਾਰ ਨੂੰ ਦੇਖਦੇ ਹੋਏ ਪੁਲਿਸ ਨੇ ਵਿਚਾਲੇ ਹੋ ਮਾਹੌਲ ਨੂੰ ਸ਼ਾਂਤ ਕੀਤਾ। ਦੱਸ ਦਈਏ ਕਿ ਡੇਰਾ ਬਾਬਾ ਨਾਨਕ ਵਿੱਚ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਅੱਜ ਐਸਡੀਐਮ ਕੰਪਲੈਕਸ ਵਿੱਚ ਭਾਰੀ ਤਣਾਅ ਦੇ ਹਾਲਾਤ ਬਣ ਗਏ। ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿੱਚ ਤਿੱਖੀ ਝੜਪ ਹੋ ਗਈ, ਜਿਸ ਦੌਰਾਨ ਧੱਕਾ-ਮੁੱਕੀ, ਕਸੂਨ ਅਤੇ ਗਾਲੀ ਗਲੋਚ ਹੋਈ। ਇਸ ਝਗੜੇ ਦੌਰਾਨ ਕਾਂਗਰਸੀ ਵਰਕਰਾਂ ਦੀਆਂ ਪੱਗਾਂ ਵੀ ਲੱਥੀਆਂ। ਕਾਗਜ਼ ਸ਼ਾਂਤ ਪਈ ਨਾ, ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ, ਇਹਨੇ ਬੰਦਿਆਂ ਦੀਆਂ ਪੱਗਾਂ ਲਈਆਂ, ਆਰਾਮ ਨਾਲ ਉੱਥੇ ਕਾਗਜ਼ ਭਰ ਰਹੇ ਨੇ। ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ? ਮੈਨੂੰ ਇਹਨੇ ਰੋਕਿਆ, ਡੀਐਸਪੀ ਜਿਹੜਾ ਖਲੋਤਾ ਸਾਹਮਣੇ, ਇਹਨੇ ਕਿ ਅੰਦਰ ਕੋਈ ਵੀ ਬੰਦਾ ਜਾਊਗਾ। ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ, ਸਾਰੇ ਬੰਦੇ ਦੀ ਪੱਗ ਵੀ ਲੱਗ ਚੰਗੇ ਭਲੇ ਬੰਦੇ ਤਾਂ ਆ ਉਮੀਦਵਾਰ ਨੇ। ਮੈਂ ਚੇਅਰਮੈਨ ਲਾਲੀ ਸਲਾਮ ਜੀ। ਅਸੀਂ ਜਨਾਬ ਕਾਗਜ਼ ਅੰਦਰੋਂ ਵਾਪਸ ਆਉਂਦੇ, ਬਾਹਰ ਆਉਂਦੇ ਨਹੀਂ, ਬਾਹਰ ਆਉਂਦੇ ਢਾਹ ਕੇ ਪੱਗਾਂ ਪੁੱਗਾਂ ਲਾ ਤੇ ਗੱਲ ਹੀ ਆ। ਜੇ ਵੇਖਣਾ ਤਾਂ ਬਾਹਰ ਵੇਖ ਲੈਣ ਸਾਡੇ ਨਾਲ, ਇਹ ਕੋ ਕਰਤੂਤ ਥੋੜੀ ਹੈ। ਬਾਹਰ ਵੇਖਾ ਫੇਰ ਪਤਾ ਲੱਗ ਜੂ ਕੀ ਕਰਦੇ ਆ। ਅਸੀਂ ਕਾਗਜ਼ ਦਾਖਲ ਕਰਾ ਕੇ ਬਾਹਰ ਆਏ ਹਾਂ। ਸਾਡੇ ਘਰ ਉਹ ਪੱਡਾਂ ਦਾ ਕੀ ਹੋਇਆ ਜੀ? ਰੇਸ਼ਮ ਪੱਡਾ। ਪਗੜੀ ਕਿੱਥੇ ਤੁਹਾਡੀ? ਪਗੜੀ ਲਾ ਕੇ ਖਿੱਚ ਕੇ ਲੈ ਗਿਆ ਮੈਂ, ਦੋ ਬੜਾ ਮਗਰ ਪਗੜੀ ਦਾ। ਇਧਰ ਆ ਸਾਰੇ, ਇਧਰ ਆ ਜਾਓ, ਇਧਰ ਆ ਸਾਰੇ। ਇਧਰ ਆ ਜਾ। ਮੈਂ ਨਹੀਂਗਾ ਬਾਹਰ ਜਾਣਾ, ਜਿਹਦੇ ਕੋਲ ਜੋੜ ਲਾਉਣਾ ਲਾਓ। ਹੁਣ ਕੋਈ ਨਹੀਂ, ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ, ਕੋਈ ਗੱਲ ਨਹੀਂ। ਅੱਜ ਆਪਾਂ ਬਣੇ ਫਿਰੇ ਦੇ ਨਾ ਕਿਸੇ ਦੇ, ਕੋਈ ਨਹੀਂ।